ਪੰਜਾਬ ਦੀ ਧਰਤੀ ਦੇ ਪੁੱਤਰ ਮਹਾਨ ਕਵਾਲ ਨੁਸਰਤ ਫਤਿਹ ਅਲੀ ਖਾਨ ਨੂੰ ਦੁਨੀਆ ਤੋਂ ਚਲਾਣਾ ਕੀਤਿਆਂ 27 ਵਰ੍ਹੇ ਬੀਤ ਗਏ। ਉਹ ਲਾਇਲਪੁਰ ਵਿੱਚ 13 ਅਕਤੂਬਰ 1948 ਨੂੰ ਪੈਦਾ ਹੋਏ। ਉਹਨਾਂ ਦਾ ਪਿਛੋਕੜ ਉਸ ਕਵਾਲ ਘਰਾਣੇ ਨਾਲ ਜੁੜਦਾ ਹੈ ਜਿਨ੍ਹਾਂ ਇਸ ਫਨ ਦੀ ਸੇਵਾ ਕਰਦਿਆਂ ਕਈ ਨਸਲਾਂ ਗੁਜ਼ਾਰੀਆਂ। ਨੁਸਰਤ ਫਤਿਹ ਅਲੀ ਖਾਨ ਬਾਰੇ ਆਖਿਆ ਜਾਂਦਾ ਸੀ ਕਿ ਉਹਨਾਂ ਦੀ ਆਵਾਜ਼ ਕਵਾਲੀ ਦੀ ਰੀਤ ਮੁਤਾਬਕ ਨਹੀਂ, ਪਰ ਜਦ ਉਹਨਾਂ ਪਹਿਲੀ ਵਾਰੀ ਮਜਮੇ ਵਿੱਚ ਕਵਾਲੀ ਪੇਸ਼ ਕੀਤੀ ਤੇ ਫਿਰ ਆਵਾਜ਼ ਕਿਤੇ ਬਹੁਤ ਪਿੱਛੇ ਰਹਿ ਗਈ ਤੇ ਸੁਰ ਲਹਿ ਦਾ ਜਾਦੂ ਇੰਜ ਸਿਰ ਚੜ੍ਹ ਕੇ ਬੋਲਿਆ ਕਿ ਅੱਜ ਵੀ ਉਹਦਾ ਅਸਰ ਪੂਰੀ ਤਰ੍ਹਾਂ ਬਾਕੀ ਹੈ। ਨੁਸਰਤ ਫਤਿਹ ਅਲੀ ਖਾਨ ਨੇ ਕਵਾਲੀ ਦੀ ਰੀਤ ਨੂੰ ਜਿੱਦਤ ਨਾਲ ਹਮ ਆਹੰਗ ਕੀਤਾ ਤੇ ਉਹ ਤਜਰਬੇ ਕੀਤੇ ਜਿਹੜੇ ਇਸ ਤੋਂ ਪਹਿਲਾਂ ਕਵਾਲੀ ਦਾ ਹਿੱਸਾ ਨਹੀਂ ਸਨ। ਨੁਸਰਤ ਬਾਰੇ ਆਖਿਆ ਜਾਂਦਾ ਹੈ ਕਿ ਉਹਨਾਂ ਦੀ ਆਵਾਜ਼ ਤੋਂ ਵੱਧ ਸੁਰੀਲੀ ਆਵਾਜ਼ ਕਵਾਲੀ ਨੂੰ ਨਸੀਬ ਨਹੀਂ ਹੋਈ। ਉਹ ਅਜਿਹੀਆਂ ਜਗ੍ਹਾ ਵੀ ਕਹਿ ਜਾਂਦੇ ਜਿਹੜੀਆਂ ਕਲਾਸਿਕੀ ਗਾਇਕੀ ਲਈ ਵੀ ਮੁਸ਼ਕਲ ਹੁੰਦੀਆਂ। ਉਹਨਾਂ ਦੀ ਸਰਗਮ ਦੀ ਮਿਸਾਲ ਦਿੱਤੀ ਜਾਂਦੀ ਹੈ। ਇਹਦੇ ਨਾਲ ਨਾਲ ਜੋ ਲੁਤਫ ਉਹਨਾਂ ਦੀ ਗਾਇਕੀ ਸੁਣਦਿਆਂ ਮਿਲਦਾ ਉਹਦੀ ਮਿਸਾਲ ਬਹੁਤ ਘੱਟ ਮਿਲਦੀ ਹੈ। ਨੁਸਰਤ ਫਤਿਹ ਅਲੀ ਖਾਨ ਦੀ ਇੱਕ ਵੱਡੀ ਮਹਾਰਤ ਨਵੇਕਲੀਆਂ ਤਰਜ਼ਾਂ ਤੇ ਸੁਰੀਲੀ ਗਾਇਕੀ ਰਾਹੀਂ ਲੋਕਾਈ ਦੇ ਦਿਲ ਅੰਦਰ ਘਰ ਕਰਨਾ ਵੀ ਸੀ। ਉਹਨਾਂ ਦੀਆਂ ਤਰਜ਼ਾਂ ਭਾਰਤ ਸਣੇ ਦੁਨੀਆ ਦੇ ਕਈ ਮੁਲਕਾਂ ਵਿੱਚ ਚੋਰੀ ਕੀਤੀਆਂ ਗਈਆਂ। ਨੁਸਰਤ ਫਤਿਹ ਅਲੀ ਖਾਨ ਨੇ ਕਈ ਫਿਲਮਾਂ ਦੀ ਮੌਸੀਕੀ ਵੀ ਤਰਤੀਬ ਦਿੱਤੀ ਜਿਹਨੂੰ ਅੱਜ ਮਿਸਾਲ ਦੇ ਤੌਰ ਉੱਤੇ ਪੇਸ਼ ਕੀਤਾ ਜਾਂਦਾ ਹੈ। ਇਸ ਮਹਾਰਤ ਨੂੰ ਲਹਿੰਦੀ ਦੁਨੀਆ ਨੇ ਵੀ ਪਸੰਦ ਕੀਤਾ ਤੇ ਉਹਨਾਂ ਦੀ ਆਵਾਜ਼ ਨਾਲ ਮੌਸੀਕੀ ਦੇ ਕਈ ਤਜਰਬੇ ਕੀਤੇ। ਇਹ ਗੀਤ ਅੱਜ ਵੀ ਦਿਲ ਨੂੰ ਮੋਹ ਲੈਂਦੇ ਨੇ। ਨੁਸਰਤ ਫਤਿਹ ਅਲੀ ਖਾਨ ਨੇ ਆਪਣੀ ਪੂਰੀ ਹਯਾਤੀ ਮੌਸੀਕੀ ਦੀ ਸੇਵਾ ਕਰਦਿਆਂ ਹੰਡਾਈ। ਉਹ ਦੁਨੀਆ ਭਰ ਵਿੱਚ ਲਾਇਲਪੁਰ ਤੇ ਪੰਜਾਬ ਦੀ ਪਹਿਚਾਣ ਬਣੇ। ਉਹਨਾਂ ਨੂੰ ਹਮੇਸ਼ਾ ਇੱਕ ਮਹਾਨ ਗੁਲੂਕਾਰ ਦੇ ਮਹਿਵਰ ਉੱਤੇ ਯਾਦ ਰੱਖਿਆ ਜਾਵੇਗਾ।